ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਦੇ ਵਿੱਚ ਜਿਹੜਾ ਫਾਲਆਊਟ ਹੋਇਆ ਸੀਗਾ, ਉਸਨੂੰ ਇੰਡੀਆ ਵਾਲੇ ਤਾਂ ਟਿੱਚ ਨਹੀਂ ਸੀ ਜਾਣਦੇ ਵੀ ਲੈ ਵੀ ਇਹ ਤਾਂ ਕੁਛ ਨਹੀਂ ਹੈ, ਇਹ ਹੈ, ਉਹ ਹੈ। ਕੈਨੇਡਾ ਨੂੰ ਕੁਛ ਬਾਹਲਾ ਨਹੀਂ ਸੀ ਜਿਹੜਾ ਉਹ ਸਮਝ ਰਹੇ ਹੈਗੇ। ਹੁਣ ਇੰਡੀਆ ਨੂੰ ਉੱਥੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਉਸ ਦਾ ਜਿਹੜਾ ਨਾਮ ਆ ਉਹ ਐਡ ਕਰ ਲਿਆ ਗਿਆ ਆ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਹੋ ਹਟੀਆਂ ਆ, ਉਹਨਾਂ ਵਿੱਚ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇੰਟਰਫੇਅਰ ਕੀਤਾ ਆ, ਉਹਦੀ ਇਨਕੁਆਇਰੀ ਦੇ ਵਿੱਚ ਹੁਣ ਇੰਡੀਆ ਨੂੰ ਵੀ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਆ। ਇੱਕ ਚਾਈਨਾ ਤੇ ਇੱਕ ਜਿਹੜਾ ਇੰਡੀਆ ਆ, ਇਹਨਾਂ ਦੇ ਉੱਤੇ ਇਸ ਟਾਈਮ ਵੱਡੇ ਜਿਹੜੇ ਪ੍ਰਸ਼ਨ ਆ ਉਹ ਆ ਰਹੇ ਆ ਵੀ ਇਹਨਾਂ ਦੇ ਉੱਤੇ ਇਨਕੁਆਇਰੀ ਜਿਹੜੀ ਉਹ ਹੋਊਗੀ। ਹੁਣ ਜਦੋਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਨੂੰ ਆ ਕੇ ਉੱਥੇ ਦੇ ਇੱਕ ਰਿਲੀਜੀਅਸ ਪਲੇਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦੇਣਾ, ਜਿਹੜੀ ਇੰਟਰਫੇਰੈਂਸ ਇੰਟਰਨੈਸ਼ਨਲ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਇੰਡੀਆ ਨੂੰ ਸ਼ਾਮਿਲ ਕਰ ਲੈਣਾ, ਇੰਡੀਆ ਦੇ ਲਈ ਇੱਕ ਹੁਣ ਹੋਰ ਵੱਡਾ ਜਿਹੜਾ ਝਟਕਾ ਆ ਉਹ ਦਿੱਤਾ ਜਾ ਰਿਹਾ ਹੈਗਾ ਆ। ਕੈਨੇਡਾ ਦੀ ਇੱਕ ਹੋਰ ਖਬਰ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰਾਂਸਨੈਸ਼ਨਲ ਆਪਾਂ ਰਿਪਰੈਸ਼ਨ ਦੀ ਵੀ ਗੱਲ ਕਰਦੇ ਆ ਵੀ ਕਿੱਦਾਂ ਜਿਹੜਾ ਹੋ ਰਿਹਾ ਆ, ਬਾਹਰਲੇ ਮੁਲਕਾਂ 'ਚ ਇੰਟਰਫੇਰੈਂਸ ਜਿਹੜੀ ਚੱਲ ਰਹੀ ਆ ਹੁੰਦੀ ਆ, ਭਾਰਤ ਵਾਲੇ ਜਿਹੜੇ ਕਰਦੇ ਆ, ਉਸ ਨੂੰ ਲੈ ਕੇ ਜਿਹੜਾ ਹੁਣ ਕੈਨੇਡਾ ਨੇ ਕਹਿ ਲਓ ਵੀ ਆਪਣਾ ਸਟੈਂਡ ਹੌਲੀ-ਹੌਲੀ ਸਖਤ ਕਰਨਾ ਸ਼ੁਰੂ ਕੀਤਾ। ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਦੇ ਵਿੱਚ ਜਿਹੜਾ ਫਾਲਆਊਟ ਹੋਇਆ ਸੀਗਾ, ਉਸਨੂੰ ਇੰਡੀਆ ਵਾਲੇ ਤਾਂ ਟਿੱਚ ਨਹੀਂ ਸੀ ਜਾਣਦੇ ਵੀ ਲੈ ਵੀ ਇਹ ਤਾਂ ਕੁਛ ਨਹੀਂ ਹੈ, ਇਹ ਹੈ, ਉਹ ਹੈ। ਕੈਨੇਡਾ ਨੂੰ ਕੁਛ ਬਾਹਲਾ ਨਹੀਂ ਸੀ ਜਿਹੜਾ ਉਹ ਸਮਝ ਰਹੇ ਹੈਗੇ। ਪਰ ਹੁਣ ਦੇਖੋ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ੇ ਦੇ ਉੱਤੇ ਜਿਹੜਾ ਉਹ ਰੋਕ ਲਾਉਣੀ ਜਾਂ ਉਸਨੂੰ ਘਟਾਉਣਾ, ਫਿਰ ਉਸ ਤੋਂ ਬਾਅਦ ਦੇ ਵਿੱਚ ਓਪਨ ਐਂਡਡ ਵਰਕ ਪਰਮਿਟਸ ਆ, ਉਸਨੂੰ ਜਿਹੜਾ ਰੋਕਣਾ, ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਕਰ ਰਹੇ ਜਿਹੜੀਆਂ ਵਿਦਿਆਰਥੀ ਆ ਉਹਨਾਂ ਨੂੰ ਅਜਿਹਾ ਵਰਕ ਪਰਮਿਟ ਨਾ ਮਿਲਣਾ, ਇਹ ਸਾਰੀਆਂ ਹੌਲੀ-ਹੌਲੀ ਜਿਹੜੀਆਂ ਉਹ ਛੋਟੀਆਂ-ਛੋਟੀਆਂ ਸੱਟਾਂ ਮਾਰ ਰਹੇ ਆ, ਜਿਨ੍ਹਾਂ ਦਾ ਅਸਰ ਇੰਡੀਆ ਦੇ ਵਿੱਚ ਰਹਿ ਰਹੇ ਲੋਕ ਉਹਨਾਂ ਦੇ ਉੱਤੇ ਖਾਸਾ ਜਿਹੜਾ ਉਹ ਪੈਣਾ ਆ। ਹੁਣ ਇੰਡੀਆ ਨੂੰ ਉੱਥੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਉਸ ਦਾ ਜਿਹੜਾ ਨਾਮ ਆ ਉਹ ਐਡ ਕਰ ਲਿਆ ਗਿਆ ਆ ਵੀ ਜਿਹੜੀਆਂ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨਸ ਹੋ ਹਟੀਆਂ ਆ, ਉਹਨਾਂ ਵਿੱਚ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇੰਟਰਫੇਅਰ ਕੀਤਾ ਆ, ਉਹਦੀ ਇਨਕੁਆਇਰੀ ਦੇ ਵਿੱਚ ਹੁਣ ਇੰਡੀਆ ਨੂੰ ਵੀ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਆ। ਇਹ ਜਿਹੜੇ ਕਮਿਸ਼ਨਰ ਨੇ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ, ਉਹਨਾਂ ਨੇ ਕਿਹਾ ਆ ਵੀ ਦਸਤਾਵੇਜ਼ਾਂ ਦੀ ਹੁਣ ਮੰਗ ਕੀਤੀ ਗਈ ਆ ਭਾਰਤੀ ਸਰਕਾਰ ਦੀ ਜਿਹੜੀ ਪੋਸੀਬਲ ਇਨਵੋਲਵਮੈਂਟ ਆ ਪਿਛਲੀਆਂ 2 ਫੈਡਰਲ ਇਲੈਕਸ਼ਨਸ ਦੇ ਵਿੱਚ। ਰੀਸੈਂਟਲੀ ਜਿਹੜੇ ਉੱਥੇ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣਿਆ ਗਿਆ ਸੀਗਾ, ਉਸ ਦੀ ਇਲੈਕਸ਼ਨ ਦੇ ਵਿੱਚ ਕਿੱਦਾਂ ਇੰਡੀਆ ਨੇ ਦਖਲਅੰਦਾਜ਼ੀ ਕੀਤੀ ਸੀ, ਉਸ ਦੀਆਂ ਚਰਚਾਵਾਂ ਵੀ ਜਿਹੜੀਆਂ ਉੱਥੇ ਛਿੜੀਆਂ ਸੀਗੀਆਂ। ਐਨਡੀਪੀ ਦੇ ਲੀਡਰ ਜਗਮੀਤ ਸਿੰਘ ਇਸ ਇਨਕੁਆਇਰੀ ਦੇ ਲਈ ਬੜੇ ਲੰਮੇ ਚਿਰ ਤੋਂ ਪੁਸ਼ ਕਰਦੇ ਆ ਰਹੇ ਆ। ਇੱਕ ਚਾਈਨਾ ਤੇ ਇੱਕ ਜਿਹੜਾ ਇੰਡੀਆ ਆ, ਇਹਨਾਂ ਦੇ ਉੱਤੇ ਇਸ ਟਾਈਮ ਵੱਡੇ ਜਿਹੜੇ ਪ੍ਰਸ਼ਨ ਆ ਉਹ ਆ ਰਹੇ ਆ ਵੀ ਇਹਨਾਂ ਦੇ ਉੱਤੇ ਇਨਕੁਆਇਰੀ ਜਿਹੜੀ ਉਹ ਹੋਊਗੀ। ਹੁਣ ਜਦੋਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਨੂੰ ਆ ਕੇ ਉੱਥੇ ਦੇ ਇੱਕ ਰਿਲੀਜੀਅਸ ਪਲੇਸ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦੇਣਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਤਣਾਅ ਜਿਹੜਾ ਉਹ ਬਣਿਆ ਪਿਆ ਸੀਗਾ। ਸੋ ਕਹਿੰਦੇ ਵੀ ਕ੍ਰੈਡੀਬਲ ਐਲੀਗੇਸ਼ਨਸ ਉਸ ਕਤਲ ਦੇ ਮਾਮਲੇ ਦੇ ਵਿੱਚ ਲਿੰਕ ਦੇ ਵਿੱਚ ਆਈਆਂ ਆ। G20 ਦੀ ਸਮਿਟ ਜਦੋਂ ਸਤੰਬਰ 'ਚ ਹੋਈ ਸੀ, ਉਦੋਂ ਟਰੂਡੋ ਹੋਣਾ ਨੇ ਮੋਦੀ ਦੇ ਨਾਲ ਵੀ ਇਹ ਚਰਚਾ ਜਿਹੜੀ ਉਹ ਕੀਤੀ ਸੀ। ਸੀਸਿਸ ਦੇ ਜਿਹੜੇ ਡਾਇਰੈਕਟਰ, ਪ੍ਰਾਈਮ ਮਿਨਿਸਟਰ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹ ਦੋਨੋਂ ਜਾਣੇ ਇੰਡੀਆ ਨੂੰ ਟਰੈਵਲ ਕਰ ਚੁੱਕੇ ਆ, ਆਪਣੀਆਂ ਜਿਹੜੀਆਂ ਫਾਈਂਡਿੰਗਸ ਆ ਉਹਨਾਂ ਨੂੰ ਉੱਥੇ ਦਿਖਾਉਣ ਦੇ ਲਈ। ਦਿੱਲੀ ਵਾਲੇ ਮਨ ਜਿਹੜੇ ਉਹ ਨਹੀਂ ਰਹੇ ਹੈਗੇ। ਪਰ ਹੁਣ ਜਿਹੜੀ ਇੰਟਰਫੇਰੈਂਸ ਇੰਟਰਨੈਸ਼ਨਲ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਵਿੱਚ ਇੰਡੀਆ ਨੂੰ ਸ਼ਾਮਿਲ ਕਰ ਲੈਣਾ, ਇੰਡੀਆ ਦੇ ਲਈ ਇੱਕ ਹੁਣ ਹੋਰ ਵੱਡਾ ਜਿਹੜਾ ਝਟਕਾ ਆ ਉਹ ਦਿੱਤਾ ਜਾ ਰਿਹਾ ਹੈਗਾ ਆ, ਮਿਲਿਆ ਆ ਉਹਨਾਂ ਨੂੰ। ਸੋ ਹੁਣ ਦੇਖੋ ਕੀ ਹੁੰਦਾ। ਉਧਰ ਨਿਖਿਲ ਗੁਪਤਾ, ਉਸ ਦੀ ਹਵਾਲਗਿਰੀ ਵੀ ਅਮਰੀਕਾ ਨੂੰ ਜਲਦ ਜਿਹੜੀ ਉਹ ਹੋ ਸਕਦੀ ਆ। ਗੁਪਤਾ ਵੀ ਲਿੰਕਡ ਇੱਕ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ ਆ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ, ਕਿਉਂਕਿ ਉਹਦੀਆਂ ਕਾਲਸ ਤੇ ਉਹਦੀਆਂ ਜਿਹੜੀਆਂ ਟੈਕਸਟ ਮੈਸੇजेस ਆ, ਉਹਦੇ ਵਿੱਚ ਇਦਾਂ ਦੇ ਜਿਹੜੇ ਜ਼ਿਕਰ ਆਏ ਜਿਹੜੇ ਉਹ ਦੱਸੇ ਜਾਂਦੇ ਆ। ਸੋ ਇੰਡੀਆ ਨੂੰ ਹੁਣ ਫੋਰਨ ਇੰਟਰਫੇਰੈਂਸ ਦੇ ਮਾਮਲੇ ਦੇ ਵਿੱਚ ਕੈਨੇਡਾ ਦੇ ਵਿੱਚ ਕਹਿ ਲਓ ਵੀ ਦੇਖਿਆ ਜਾਊਗਾ ਵੀ ਇਹਨਾਂ ਨੇ ਕਿੰਨਾ ਇੰਟਰਫੇਅਰ ਉੱਥੇ ਕੀਤਾ ਹੈ।